ਨਹੀਂ अम्मी ने मारना कोई नहीं, अब्बू कुटेगा सानू। ठीक हो गया, ठीक हो गया। फुफे कुटे। हाँ जी, उधर जी दुकान ही बंद है, करो साथ ले। टेलर साहब कह रहे हैं कि कोई नहीं कपड़े जे ना उधर लैन दे, शहर ही पहनना ਹੁਣ ਸੁਬਾਹ। ਕਮ ਬੈਕ ਜੀ, अस्सलाम वालेकुम जी, ਕੀ ਹਾਲ ਚਾਲ ਹੈ? ਫਿਰ ਸਾਡੇ ਦੇਖਣ ਵਾਲੇ तमाम बहन भाइयों ਦੇ ਅਸੀਂ ਉਮੀਦ ਕਰਨੇ ਆ ਕਿ ਸਾਡੇ ਦੇਖਣ ਵਾਲੇ तमाम बहन भाई ਬਿਲਕੁਲ ਠੀਕ ਠਾਕ ਹੋਣਗੇ। ਤਾਂ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਲੱਖਾਂ ਤੇ ਕਰੋੜਾਂ ਵਾਰੀ ਸ਼ੁਕਰ ਹੈ ਕਿ ਮਾਸ਼ਾਅੱਲਾ ਅੱਜ ਤਕਰੀਬਨ 5 ਦਿਨਾਂ ਬਾਅਦ ਮੌਸਮ ਕੋਈ ਸਾਫ਼ ਹੋਇਆ ਹੈਗਾ। ਨਹੀਂ ਤਾਂ ਤੁਹਾਨੂੰ ਪਤਾ ਹੈਗਾ ਝੜ ਜਾ ਬਣੇ ਰਹਿੰਦਾ ਸੀ, ਇੰਜ ਲੱਗਦਾ ਸੀ ਬਸ ਬਾਰਿਸ਼ ਆਉਣ ਲੱਗੀ ਹੈਗੀ, 10 ਮਿੰਟਾਂ ਦੀ 15 ਮਿੰਟਾਂ ਦੀ ਬਾਰਿਸ਼ ਸ਼ੁਰੂ ਹੋ ਜਾਣੀ ਹੈਗੀ। ਲੇਕਿਨ ਮਾਸ਼ਾਅੱਲਾ ਅੱਜ ਧੁੱਪ ਨਿਕਲ ਵੀ ਹੈਗੀ ਤੇ मैं भी ਹੁਣ तक ਉੱਥੇ ਬਾਹਰ ਧੁੱਪ ਤੇ ਬੈਠਾ ਰਿਹਾ ਹਾਂ। ਤਕਰੀਬਨ ਸਵੇਰ ਤਾਂ ਸਰਦੀ ਬਹੁਤ ਜ਼ਿਆਦਾ ਸੀ, ਤਕਰੀਬਨ ਘੰਟਾ ਕੀ ਹੋਇਆ ਧੁੱਪ ਨਿਕਲੀ ਨੂੰ। ਮਾਸ਼ਾਅੱਲਾ ਹੁਣ ਜੇ ਨਾ ਗਰਮੀ ਫੀਲ ਹੋ ਰਹੀ ਹੈਗੀ, ਅੱਗੇ ਠੰਡ ਫੀਲ ਹੋ ਰਹੀ ਤੇ ਹੁਣ ਗਰਮੀ ਫੀਲ ਹੋ ਰਹੀ ਇਤਨੀ ਤੇਜ਼ ਜੇ ਧੁੱਪ ਨਿਕਲੀ। ਉਹ ਸਾਡੇ ਲਈ ਜੀ ਮਹਿਮਾਨ ਵੀ ਆ ਗਏ ਨੇਗੇ। ਹੋਰ ਸੁਣਾਓ ਜੀ? ਠੀਕ ਠਾਕ ਮਹਿਮਾਨ ਵੀ ਆ ਗਏ ਧੁੱਪ ਦੇ ਨਾਲ। ਹਰ ਕੋਈ ਘਰੋਂ ਨਹੀਂ ਨਿਕਲਦਾ ਜਦੋਂ ਸਰਦੀ ਹੋਵੇ, ਸਰਦੀ ਦਿਲ ਹੀ ਨਹੀਂ ਕਰਦਾ, ਤੁਹਾਨੂੰ ਪਤਾ ਹੀ ਹੈ। ਹਾਂ जी जी आज थोड़ा सफाई की 5 दिनों का थले सारा कचरा जो इकट्ठा होया पे सारी अंदरों ना अम्मी जान होनी सफाई कर रही थी। तो मैं मेहमान ठंड बहुत ज्यादा लग रही है, इस वास्ते ਅਸੀਂ ਬਾਹਰ ਨਹੀਂ बढ़ने भी ठंडी हवा जी दिंदे होवे कि बीमार ना हो जाए। एक बारी बीमार हो जाणगे ਤਾਂ ਸਾਡਾ 2500 ਰੁਪਏ ਤੇ 3000 ਲੱਗ ਗਿਆ। ਠੀਕ ਹੈ ਠੀਕ। ਅੰਮੀਆਂ ਨੂੰ 2500 3000 ਦੀ ਨਹੀਂ ਗੱਲ, ਜਿਹੜੇ ਆਪਾਂ ਇਤਨੇ ਦਿਨ ਇਹਨਾਂ ਨੂੰ ਚਾਰਾ ਵਗੈਰਾ ਖਵਾਇਆ ਹੁੰਦਾ ਹੈ ਕਿ ਜਦੋਂ ਕਮਜ਼ੋਰ ਹੋ ਜਾਂਦੀ ਬਿਮਾਰ ਹੁੰਦੀ ਫਿਰ ਕਮਜ਼ੋਰ ਹੀ ਹੋ ਜਾਂਦੀਆਂ ਨੇ। ਉਹ ਜੀ ਖੁਰਾਕ ਵਗੈਰਾ ਦਿੱਤੀ ਹੁੰਦੀ ਉਹ ਵੀ ਲਾਸ ਹੋ ਜਾਂਦੀ, ਨੁਕਸਾਨ ਹੋ ਜਾਂਦਾ ਹੈਗਾ। ਫਿਰ ਮਤਲਬ ਕਿ 2 ਮਹੀਨੇ ਪਿੱਛੇ ਜਾ ਬੱਕਰੀਆਂ ਪੈਂਦੀਆਂ ਨੇਗੀਆਂ, ਖੁਰਾਕ ਵਗੈਰਾ ਕਿਸੇ ਕੰਮ ਦੀ ਨਹੀਂ ਰਹਿੰਦੀ ਹੈਗੀ। ਤੇ ਬਾਕੀ ਬਾਹਰ ਜਿਹੜੇ ਜਾਨਵਰ ਵਗੈਰਾ ਵੀ ਬੰਨ ਲਿਓ ਸਾਰੇ ਕੱਢ ਕੇ ਉਹ ਵੀ ਚੱਲ ਕੇ ਤੁਹਾਨੂੰ ਦਿਖਾਣਾ ਹੈਗਾ। ਉਦੋਂ ਉਹਨਾਂ ਵਾਸਤੇ ਅੱਜ ਚਾਰਾ ਮੈਂ ਹੀ ਲੈ ਆਣਾ ਕਿਉਂਕਿ ਮਾਮੂ ਜਾਨ ਕੋਈ ਨਹੀਂ ਲੈ ਗਏ। ਉਹ ਮਾਮੀ ਨੂੰ ਲੈ ਕੇ ਤਾਂ ਗਾੜੀ ਚਲੇ ਗਏ ਹੁਣ ਆਪਣੇ, ਉਹ ਕੀ ਤਾਂ ਚਲੇ ਗਏ ਹੁਣ। ਕੱਲ ਉਹਨਾਂ ਸਹੁਰਾ ਆਇਆ ਸੀ, ਹਟ ਕੇ ਉਹਨਾਂ ਨੇ ਸਾਨੂੰ ਜਵਾਬ ਹੀ ਨਹੀਂ ਦਿੱਤਾ। ਉੱਥੇ ਪਹੁੰਚੇ ਨੇ ਨਾ ਬਸ ਇੱਕ ਵਾਈਸ ਆਈ ਸੀ ਉਧਰੋਂ ਉਹਨਾਂ ਦੀ ਮਤਲਬ ਸੱਸ ਦੇ ਫੋਨ ਤੋਂ ਕਿ ਮੈਂ ਪਹੁੰਚ ਗਿਆ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਹਾਂ ਉਹ ਚਲੇ ਗਏ ਹੁਣ। ਚਲੋ ਆ ਚਲੇ ਹਾਂ ਇਸੇ ਤਰ੍ਹਾਂ ਹੀ ਹੈਗਾ। ਹੁਣ ਆਪਣੀ ਬੇਗਮ ਕੋ ਪਹੁੰਚ ਗਈ, ਕਿੱਥੇ ਉਹਨੇ ਜਵਾਬ ਦੇਣਾ। ਹਾਂ ਉਦੋਂ ਆਇਸ਼ਾ ਨੇ ਵੀ ਸਾਰੇ ਘਰ ਦੀ ਜਿਹੜੀ ਨਾ ਸਾਫ਼ ਸਫਾਈ ਕਰਤੀ ਹੋਈ ਹੈਗੀ। ਸਾਰੇ ਦੇ ਬੱਚੇ ਵਗੈਰਾ ਕਿੰਨਾ ਖੇਲ ਰਹੇ ਨੇਗੇ। ਸਾਰੀਆਂ ਛੱਡੋ ਤੁਸੀਂ ਇਹਨਾਂ ਨਿੱਕਿਆਂ ਵੱਡਿਆਂ ਦੇ ਕੰਮ ਚੈੱਕ ਕਰੋ। ਪ੍ਰੀਸ਼ਾ ਖੇਲ ਰਹੀ ਸੀ ਕਿ ਅੱਗੇ ਇੱਥੇ ਬੰਟੇ ਤੇ ਕੱਲ ਨਾਲ ਭੱਜ ਕੇ ਇੱਧਰ ਹੋ ਗਈ ਕਿ ਹਸਨ ਭਾਈ ਜਨ ਦੇਖ ਨਾ ਲਵੇ। ਬੰਟਿਆਂ ਨਾਲ ਨਾ ਕਲੀ ਜੋਟਾ ਖੇਡਦੇ ਨੇਗੇ। ਆਹ ਦੇਖੋ ਇਹਦੇ ਚ ਅਲਾਦੀਨ ਦਾ ਚਰਾਗ ਕਹਿੰਦੇ ਜਿਹਨਾਂ ਬੰਟੇ ਕਿੰਨੇ ਕੁੰਝ ਕੇ ਲਈ ਫਿਰਦੀ। ਸਾਰੇ ਤੇ ਨੇ ਨੂਰ ਹੈ ਤਿੰਨਾਂ ਦੇ ਰਲੇ ਹੁਣ। ਹਾਂ ਅਸਨੈਨ ਜਿਹੜਾ ਹੈਗਾ ਸੁਬਹ ਆਪਣੇ ਦੋਸਤਾਂ ਨਾਲ ਬਾਹਰ ਖੇਲਦਾ ਰਿਹਾ। ਇਹਨੂੰ ਰੋਕਣਾ ਹੈਗਾ ਬਾਹਰ ਨਾ ਖੇਲਿਆ ਕਰ, ਚਲੋ ਘਰੇ ਖੇਲਦਾ ਰਿਹਾ ਕਰ। ਸਾਰੇ ਜਿਹੜੇ ਰਲ ਕੇ ਚਲੋ ਇੱਥੇ ਖੇਲਦੇ ਰਹੇ ਕਰਨ ਕਿਉਂਕਿ ਨਾ ਸਕੂਲੋਂ ਛੁੱਟੀਆਂ ਨਹੀਂ ਗਈਆਂ ਤਾਂ ਉਹਨੇ ਘਰ ਹੀ ਹੁੰਦੇ ਨੇ ਸਾਰਾ ਦਿਨ। ਐਵੇਂ ਕੋਈ ਚੀਜ਼ ਤੋੜਨ ਬੰਨਣ ਨਾ ਐਸੇ ਵਜ੍ਹਾ ਸੇ ਮੈਂ ਕਹਿੰਦਾ ਤੇ ਘਰੇ ਜਾਣਾ ਸੀ। ਬੰਟੇ ਵਗੈਰਾ ਨੇ ਇਸ ਤਰ੍ਹਾਂ ਖੇਲਦੇ ਰਿਹਾ ਕਰੋ। ਵੈਸੇ ਅੰਦਰ ਟੀਵੀ ਵੀ ਜਿਹੜਾ ਚੱਲਿਆ ਹੋਇਆ ਹੈਗਾ ਅੰਦਰ। ਆਇਸ਼ਾ ਜੀ ਟੀਵੀ ਚਲਾ ਕੇ ਬੈਠੀ, ਉਹਨੂੰ ਜਾ ਕੇ ਡਿਸਟਰਬ ਨਹੀਂ ਕਰ ਰਹੇ ਕਿਉਂਕਿ ਫਿਰ ਆਇਸ਼ਾ ਕੋ ਇਹਨਾਂ ਨੂੰ ਮਾਰ ਪੈਣੀ ਹੈਗੀ। ਉੱਥੇ ਕੋਲ ਬੈਠੇ ਹੋਏ ਇਹ ਨਹੀਂ ਕਰਦੇ ਕਿ ਟੀਵੀ ਵੇਖਣਾ, ਉੱਥੇ ਅੰਦਰ ਚਲੇ ਜਾਣਗੇ ਕਹਣਗੇ ਬੁੱਝ ਕਲੀ ਕੀ ਜੋਟਾ। ਫਿਰ ਉਹ ਕਹੇਗਾ ਨਹੀਂ ਜੋਟਾ ਹੈਗਾ, ਇਹਦੇ ਲਈ ਕਹੇਗੀ ਨਹੀਂ ਇਹ ਕਲੀ ਹੈਗੀ। ਇਹੋ ਜਿਹੇ ਰੋਲੇ ਇਹਨਾਂ ਨੇ ਪਾਈ ਰੱਖਣੇ ਹੁੰਦੇ ਨੇ। ਇਹ ਕਲੀ ਜੋਟੇ ਵਾਲੀ ਕਿੰਨੇ ਛੋਟੇ ਹੁੰਦੇ ਗੇਮ ਖੇਡੀ ਹੋਈ ਹੈਗੀ ਸੀ, ਲਾਜ਼ਮੀ ਦੱਸਣਾ ਹੈਗਾ ਮੈਨੂੰ। ਮੁੰਡਿਆਂ ਨੂੰ ਜ਼ਿਆਦਾ ਪਤਾ ਹੋਗਾ, ਫਿਰ ਕੁੜੀਆਂ ਨੂੰ ਨਹੀਂ ਪਤਾ ਹੁੰਦਾ ਹੈਗਾ। ਇਹ ਜ਼ਿਆਦਾ ਮੁੰਡਿਆਂ ਦੀ ਗੇਮ ਹੈਗੀ ਲੇਕਿਨ ਇਹ ਸਾਰੇ ਹੀ ਖੇਲਦੇ ਨੇਗੇ। ਇਹ ਤਾਂ ਐਕਸਪਰਟ ਨੇਗੇ ਇਸ ਗੇਮ ਦੇ। ਐਵੇਂ ਨਾ ਹੈ ਨੂਰ ਸਭ ਤੋਂ ਵੱਡਾ ਮਾਸਟਰ ਤਾਂ ਨੂਰ ਹੈ ਨਾ। ਇਹ ਅਮੀਰ ਤਰੀਨ ਬੰਦਾ ਮੇਨ ਜਿਹੜੀ ਗੱਲ ਬੌਸ ਹੈ ਸਾਰਿਆਂ ਦਾ ਹੈ। ਬੌਸ ਅੱਗੇ ਲਿਖਿਆ ਹੋਇਆ ਵੀ ਹੈਗਾ ਵਾਹ। ਅਮੀਰ ਤਰੀਨ ਬੰਦਾ ਇਹਨਾਂ ਸਾਰਿਆਂ ਚੋਂ ਕਿਉਂਕਿ ਜਦੋਂ ਇਹਦੇ ਕੋਲ ਪੈਸੇ ਨਹੀਂ ਨਾ ਹੁੰਦੇ ਬੰਟੇ ਲਵਣ ਕਣ ਅੱਬੂ ਜਾਨ ਕੋ ਪੈਸੇ ਲੈ ਲੈਂਦੀ ਤੇ ਦੂਸਰਿਆਂ ਨੂੰ ਮਿਲਦੇ ਨਹੀਂ ਨੇਗੇ। ਇਹ ਜਿਵੇਂ ਮਰਜ਼ੀ ਅੱਬੂ ਜਾਨ ਮੰਗਦੇ ਰਹੇ ਅਗਰ ਅੱਬੂ ਜਾਨ ਕੋ ਨਾ ਵੀ ਹੋਵਣ ਨਾ ਤੇ ਨੂਰ ਨੂੰ ਕਿਧਰੋਂ ਨਾ ਕਿਧਰੋਂ ਫੜ ਕੇ ਦੇ ਦਿੰਦੇ ਨੇ, ਅੰਮੀ ਜਾਨ ਕੋ ਲੈ ਕੇ ਦੇ ਦੇਵਣਗੇ। ਅਗਰ ਇਹ ਮੰਗਣਗੇ ਅੱਬੂ ਕੋਲ ਨਹੀਂ ਨੇ ਪੈਸੇ, ਅੱਬੂ ਜਾਨ ਨੇ ਕਹਿਣਾ ਮੇਰੇ ਕੋਲ ਪੈਸੇ ਨਹੀਂ ਨੇਗੇ। ਇਹਨੂੰ ਫਿਰ ਵੀ ਕਿਧਰੋਂ ਨਾ ਕਿਧਰੋਂ ਅੱਬੂ ਜਾਨ ਪੈਸੇ ਲੈ ਕੇ ਦੇ ਦਿੰਦੇ ਨੇ। ਐਵੇਂ ਨਾ ਬੜੀ ਫੱਫੇ ਕੁੱਟਣੀ ਹੈ ਤੂੰ। ਉਲਟਾ ਫਿਰ ਪਤਾ ਕੀ ਕਰਦੀ, ਅਗਰ ਇਹਨੂੰ ਕਿਸੇ ਤੇ ਗੁੱਸਾ ਵੀ ਹੋਵੇ ਨਾ, ਗੁੱਸਾ ਵੀ ਪਤਾ ਕਿਸ ਤਰ੍ਹਾਂ ਕੱਢਦੀ ਕਿ ਅਗਰ ਮੈਂ ਇਹਨੂੰ ਪਹਿਲੇ ਕੋਈ ਗੱਲਾਂ ਵਗੈਰਾ ਕਰ ਲਈ, ਗੱਲਾਂ 'ਚ ਨਹੀਂ ਰੋਂਦੀ। ਜਦੋਂ ਉਹਨੂੰ ਮੈਂ ਹੱਥ ਹੀ ਇੰਝ ਲਾ ਦੇਣਾ ਨਾ ਇਹਨੇ ਫਿਰ ਉੱਚਾ ਰੋਵਣ ਲੱਗ ਜਾਣਾ। ਬਹਾਨਾ ਬਣਾ ਲੈਂਦੀ ਨਾ ਕਿ ਮੈਨੂੰ ਅੱਬੂ ਇਹਨੇ ਮਾਰਿਆ ਹੈਗਾ, ਇਹਨੂੰ ਹੱਥ ਲਾਇਆ ਵੀ ਹੁਣ ਮੁੱਕੇਗਾ ਤਾਂ ਨਹੀਂ ਮੈਂ ਹੱਥ ਤਾਂ ਲਾਇਆ ਹੈਗਾ। ਅੱਬੂ ਜਾਨ ਫਿਰ ਸਾਡੀ ਕੋਈ ਨਹੀਂ ਸੁਣਦੇ, ਫਿਰ ਸਾਨੂੰ ਮਾਰ ਪੈਂਦੀ। ਐਵੇਂ ਨਾ ਇੱਕ ਸਾਰਿਆਂ ਨਾਲ ਵੱਡੀ ਫੱਫੇ ਕੁੱਟਣੀ ਇਹ ਵਾਲੀ ਹੈਗੀ। ਫੱਫੇ ਕੁੱਟਣੀ ਹੈ ਨਾ ਤੂੰ
ਗੇਮ ਚੈੱਕ ਕਰੋ ਇਹਨਾਂ ਦੀ। ਕਲੀਏ ਜੱਟਾ ਗਿਆ ਕਲੀਏ ਨੰਦਾ ਖੋਲੀ ਗਿਆ ਨੰਦਾ ਕਲੀਏ ਦਾ ਦੇ ਨੰਦਾ ਕੋਈ ਮਾਰ ਨੰਦੀ ਦੇ ਦਾਦਾ ਦੇ ਨਾਂਦਾ ਕੋਈ ਆਦਮੀ ਦਾਦਾ ਦੇ ਨਾਂਦਾ ਕੋਈ। ਇਹ ਨੂਰ ਤੂੰ ਗੱਲ ਸਹੀ ਕੀਤੀ ਹੈ ਨੂਰ, ਇਹ ਤੂੰ ਗੱਲ ਸਹੀ ਕੀਤੀ ਵਾਕਈ ਦਾਦਾ ਦੇ ਕੋਈ ਨਾਂਦਾ। ਅੱਲਾ ਬਈ ਰੋਦ ਸੀ ਨਾ ਨੂਰ ਗੱਲਾਂ ਨਹੀਂ ਕਰਦੀ, ਨੂਰ ਗੱਲਾਂ ਬੜੀਆਂ ਕਰਦੀ, ਸਿਰਫ ਇਹਨੂੰ ਲਾਲਚ ਦਿੱਤਾ ਹੈਗਾ ਕਿ ਤੈਨੂੰ ਨਾ 2 ਬੰਟੇ ਦੇਵਾਂਗੇ, ਬੰਟਿਆਂ ਦੇ ਲਾਲਚ ਤੋਂ ਤੇਰੇ ਕੋਲ ਲੈ ਲੈ ਨੂਰ ਬੰਟੇ। ਨਾ ਮੈਂ ਕੋਈ ਦਿੱਤਾ ਗੱਲ ਲੱਗਦੀ ਤੂੰ ਜਾਵੀਂ ਆ ਖੇਲਾ ਮੈਂ ਕੋਈ ਨਹੀਂ ਦੇਣਾ। ਅੰਮੀ ਨੇ ਮਾਰਨਾ ਕੋਈ ਨਹੀਂ, ਅੱਬੂ ਕੁੱਟੇਗਾ ਸਾਨੂੰ। ਠੀਕ ਹੋ ਗਿਆ ਫੱਫੇ ਕੁੱਟਣੀ ਠੀਕ ਹੋ ਗਿਆ। ਵੀਰਾਂ ਡਿਮਾਂਡ ਸੀ ਹਸਨ ਤੋਂ ਇਹਨਾਂ ਬੱਚਿਆਂ ਕੋਈ ਗੱਲਾਂ ਕਰਾਈਆਂ ਘਰੇ ਬੁਲਾ ਕੇ, ਕੋਈ ਗੱਲਬਾਤ ਨਹੀਂ ਕਰਦੇ, ਚੁੱਪਚਾਪ ਹੀ ਹੁੰਦੇ ਨੇਗੇ ਕਿਉਂਕਿ ਨਾ ਇਹਨਾਂ ਨੂੰ ਕੈਮਰੇ ਤੇ ਥੋੜਾ ਸ਼ਰਮ ਆਉਂਦਾ ਹੈਗਾ। ਵੈਸੇ ਆਊਟ ਆਫ ਕੈਮਰਾ ਦੀ ਆਵਾਜ਼ਾਂ ਪਿੱਛੇ ਸੁਣ ਲਓ ਇਹਨਾਂ ਕੀ ਸ਼ੋਰ ਛਾਪਾ ਹੈ, ਐਵੇਂ ਹੀ ਸਾਰੀ ਦਿਹਾੜੀ ਹੈ ਨਾ ਆਪਸ ਵਿੱਚ ਲੜਦੇ ਰਹਿੰਦੇ ਨੇਗੇ। ਕੀ ਹੋਇਆ ਕੀ ਹੋਇਆ ਬੇਈਮਾਨੀ ਕੀਤੀ? ਹਾਂ ਨੂਰ ਸਹੀ ਕਿਹਾ ਹੈ ਕਿ ਦਾਦਾ ਦੇ ਤੂੰ ਕੋਈ ਨਹੀਂ ਨਾਨਾ। ਅੱਜ ਨਾਲ ਆਵੇ ਧੁੱਪ ਨਿਕਲੀ ਹੋਈ ਹੈ ਸਨੈਣ ਨਾਲ, ਅੱਜ ਧੁੱਪ ਨਿਕਲੀ ਹੋਈ ਹੈ। ਇਹਨੂੰ ਲੈ ਦਿੰਨੇ ਆ ਕੱਪੜੇ ਨਾ, ਕੱਪੜੇ ਨੇ 1-2 ਦਿਨਾਂ ਤੇ ਸਨੈਣ ਨੂੰ ਲੈ ਦਿੰਨੇ ਤੇ ਹੋਰ ਕੱਪੜੇ ਨਹੀਂ ਨੇਗੇ, ਪੈਂਟ ਕੋਟ ਹੀ ਪਿਆ ਹੈਗਾ, ਇਹ ਬਾਰ-ਬਾਰ ਪਾਈ ਰੱਖਦਾ ਹੈਗਾ। ਇਹਨੂੰ ਕੱਪੜੇ ਲੈ ਦੇ। ਬਾਕੀ ਅਸੀਂ ਦੱਸਣਾ ਅੱਜ ਦੀ ਇਹਨਾਂ ਗੱਲਾਂ ਬਾਤਾਂ ਤੁਹਾਨੂੰ ਕਿਉਂ ਲੱਗੀ। ਡੇਲੀ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ ਫਿਰ ਆਹਿਸਤਾ ਨਾਲ ਝਾਕਾ ਲਵੇਗਾ ਕੈਮਰੇ ਤੇ, ਫਿਰ ਇਹਨੇ ਗੱਲਾਂ ਅਸੀਂ ਸੁਣਿਆ ਕਰੇ ਜੇ ਕਿਉਂ ਜੀ ਕਰ ਲੈਂਦੇ ਨੇਗੇ ਸਾਰੇ ਜਣ। ਜੋਟੇ ਤੇ ਪੂਰਾ ਬੁੱਕ ਦਾ ਫਿਰ ਜਿੱਤੀ ਗਿਆ ਤੂੰ ਵਾਪਸ ਇਹਦੇ ਕੋਲ ਲੈ ਲੈਣੀਆਂ ਨੇਗੀਆਂ, ਵਾਪਸ ਹੀ ਲੈ ਲੈਂਦੇ ਅਲੱਗ-ਅਲੱਗ ਸਾਰੀਆਂ ਇਕੱਠੀਆਂ ਸਨੈਣ ਕੋ ਚਲੀ ਜਾਣਗੇ ਗਾਗਰਾਂ, ਫਿਰ ਵੰਡ ਲੈਂਦੇ ਨੇ ਆਪਸ ਵਿੱਚ। ਇਹ ਨਹੀਂ ਕਿ ਜੇ ਪੱਕਾ ਇਹਦੇ ਕੋਈ ਨੇ ਲੈ ਲਈਆਂ ਤੇ ਵਾਪਸ ਲੈ ਆਤੀ, ਪਰ ਵੈਸੇ ਖਿਲਦੇ ਰਹਿੰਦੇ ਨੇ ਸਾਰੀ ਦਿਹਾੜੀ ਇਸੇ ਤਰ੍ਹਾਂ ਨੇ ਗਾਗਰਾਂ ਨੇ ਵਾਪਸ ਕੋਲ। ਬਾਹਰ ਚੱਲ ਕੇ ਬਾਹਰ ਦੀ ਰੂਟੀਨ ਦੇਖੀਏ, ਉਦੋਂ ਮਹਿਮਾਨ ਵੀ ਉਹਦੇ ਅੰਦਰ ਹੀ ਬੈਠੇ ਨੇ ਸ਼ੌਪ ਤੇ, ਉਹ ਵੀ ਦੰਦ ਖਾਂਦੇ ਆ। ਵਾਲੇਕੁਮ ਸ਼ਾਨ ਭਾਈ ਕੀ ਹਾਲ ਚਾਲ ਹੈ? ਠੀਕ ਠਾਕ? और सुनाओ चैनल वगैरह सेट जा रहा है? जी सारे जाके ना सी इन्हें चैनल लाजमी सब्सक्राइब किया करो शान फैमिली व्लॉग नु। हाँ जी सब जे ना क्योंकि दन दस्या अम्मी दी खाला हैगी, मेरी तो नानी जान ही जा लगियां नहीं, मैं भी कदी ना अम्मी जान खाला कहनी तो मैं भी कहना खाला जी, वैसे तो मेरी नानी जान ही उस हिसाब नाल लगी। शान अली दी गल है ओदी ना मने तो मेरी तो मान सकदे ने ना पुੱਤ ਤੁਸੀਂ भी मान सकदे ने ते जेड़े सुना लगे मेरे पुੱਤ दियां सारे भी जितने भी मेरे बहना भाई साहब शान अली मिलाद मैं एक विच बोल जाती हूं शान फैमिली व्लॉग में जाके लाजमी सब्सक्राइब करना। चलो बोल जाती मैं कभी मैं जरा खाला साथ लेना कभी जे नमाज़ी साथ लेना क्यों रिश्ते करीबी नैना ऐसे वजह से कहते हैं। मेहरबानी है ना जी सारे ने जाके सिर्फ सब्सक्राइब लाजमी है चैनल करना। बाकी अपने जिवें तुहानूं दस्सिया जानवर बाहर खड़े ने भाई साहब, धुप्प बड़ी निकली हुई जिवें गर्मियां च नहीं आउंदी धुप्प, उस तरह ही धुप्प निकली हुई हैगी। इन्हां वास्ते ना हाली तक लिया हैगा उत्थे जाके चारा वगैरह कट के तुहानूं दस्सिया ना मामू नहीं हैगा ते अज ये काम ही अधूरे ही नहीं गए, मैनू करना पैना, मतलब चारा वगैरह मैनू लियाना पैना। निकलने उत्ते जाकर पालने आगे कपड़े ना खराब होन ते जाके ना उसको चारा वगैरह ना वास्ते वढ़ने आगे, फिर कुतरा नूं रहन देवांगे एवें ही खवा देवांगे, ना रज जावणगे उस तरह ही। नहीं तो कुतरा बनाना हो तो अबू जान कवणगे तो फिर कुतरा ही बना लवांगे। गुस्से नहीं होना, सिर्फ 10 मिनट दो, सारियां मैं चारा लिया खवाना, ठीक है ना? चुप कर, ठीक है तेन लिया देना, कहते भी मैनू लिया देना जी। एपर तो वाल ही हैगी भाई साहब, गिल्ली पई सी इस्त्री करके सुकाया है। मैं कह ना इहदे यार बड़ी बचत हो जाती, गट्टे मिट्टी तो ना मतलब कपड़े जो खराब नहीं होंगे ने, उत्ते एपर ही हैगी, काम में चाहिए इस्तेमाल करते रहेंगे। वैसे ही साफ ही रहनी हैगी, उत्ते क्या गट्टा मिट्टी होना है या तरेल वगैरह ना गिले ना होने कपड़े, इस वजह से तो गिल्ली हो जाएगी, महसूस ही नहीं होगा। पल्ली कित्थे है प्रीशा? पल्ली कित्थे? पल्ली वेख का पल्ली चक के लै चला, चल के पट्ठे वड्डी पल्ली लै नहीं अपने वाली पल्ली
ਆਪਣੇ ਬਾਹਰ ਆਉਣੀ ਫਿਰ ਬਾਹਰੋਂ ਦੇਖਣਾ। ਹਾਂ ਇੱਧਰ ਹੈ ਪਈ ਹੋਈ ਹੈ, ਆ ਜਾ। ਚਲੋ ਜੀ ਚਲੀਏ। ਮਹਿਮਾਨ ਵੀ ਸਾਡੇ ਜਾਵਣ ਲੱਗੇ ਨੇਗੇ। ਗਿਆ ਬਸ ਟੈਨਸ਼ਨ ਨਾ ਲਓ, ਮੈਂ ਪਿੱਛੋਂ ਇਹ ਤਾਂ ਪੱਠੇ ਵੱਢਣ ਦਾ ਮਜ਼ਾ ਬੜਾ ਆਣਾ ਪਹਿਲਾਂ ਕਿਸ ਤਰ੍ਹਾਂ, ਕਿਉਂਕਿ ਇੱਥੇ ਧੁੱਪ ਨਿਕਲੀ ਹੋਈ ਹੈ ਗਰਮੀਆਂ ਦੀ ਤਰ੍ਹਾਂ ਤਾਸੀ ਆ ਜਾਣੀ ਹੈਗੀ। ਅੱਜ ਤਾਂ ਗਰਮੀ ਉੱਥੇ ਲੱਗੀ ਹੈਗੀ, ਸਰਦੀ ਨਹੀਂ ਲੱਗਦੀ ਆਈ ਕਿਉਂਕਿ ਮਾਸ਼ਾਅੱਲਾ ਸੂਰਜ ਬੜਾ ਫੁੱਲ ਨਿਕਲਿਆ ਹੋਇਆ ਠੀਕ ਤਰ੍ਹਾਂ, ਧੁੱਪ ਹੀ ਠੀਕ ਤਰ੍ਹਾਂ ਲੱਗ ਰਹੀ ਮਾਸ਼ਾਅੱਲਾ। ਚੈੱਕ ਕਰੋ ਜੀ ਗ੍ਰੀਨਰੀ, ਇੱਧੇ ਹਰਿਆਲੀ ਚੈੱਕ ਕਰੋ। ਆ ਵੀ ਕਿਸੇ ਨੇ ਇੱਥੇ ਪੱਠੇ ਵੱਢ ਕੇ ਰੱਖੇ ਨੇ, ਹੁਣ ਜੇ ਧੁੱਪ ਨਿਕਲੀ ਉਸੇ ਸਾਰਿਆਂ ਨੇ ਪੱਠੇ ਵੱਢੇ ਨੇ ਕਿਉਂਕਿ ਨਾ ਸਰਦੀ ਬਹੁਤ ਜ਼ਿਆਦਾ ਸੀ ਸੁਬਹ ਟਾਈਮ। ਦੇਖ ਲਓ ਅੱਲਾਹ ਪਾਕ ਦੀ ਕੁਦਰਤ, ਇਤਨੀ ਜ਼ਿਆਦਾ ਸਰਦੀ ਸੀ ਅੱਜ ਲੱਗਦਾ ਸੀਗਾ ਕੀ ਪਤਾ ਸੂਰਜ ਨਿਕਲੇ ਹੀ ਨਾ, ਲੇਕਿਨ ਅੱਜ ਹੀ ਦੇਖ ਲਓ ਸੂਰਜ ਨਿਕਲ ਗਿਆ ਹੈਗਾ। ਕੁਦਰਤ ਹੈ ਅੱਲਾਹ ਪਾਕ ਦੀ ਮਾਸ਼ਾਅੱਲਾ। ਚੈੱਕ ਕਰੋ ਜੀ ਫੁੱਲ ਹੀ ਆਈ ਠੀਕ ਤਰ੍ਹਾਂ ਦੇ ਖਿੜੇ ਹੋਏ ਨੇਗੇ। ਅੱਗੇ ਤੱਕ ਨਾਲ ਬੰਨੇ ਤੇ ਉਹਨਾਂ ਨੇ ਛੱਡੇ ਹੋਏ ਨਾ ਸਾਰੇ ਪੱਠੇ, ਇਹ ਵੀ ਉਹਨਾਂ ਨੇ ਵੇਚਤੇ ਹੋਏ ਸੀਗੇ ਬਾਏ ਮੁੱਕ ਗਏ ਹੋਏ ਨੇ। ਥੱਲੋਂ ਉਹਨਾਂ ਦੇ ਸ਼ਟਾਲਾ ਹੋ ਗਿਆ, ਇਹ ਦੇਖੋ ਥੱਲੋਂ ਫਿਰ ਸ਼ਟਾਲਾ ਉੱਗੇਗਾ, ਬਸ ਸ਼ਟਾਲਾ ਹੀ ਹੋਣਾ। ਬਾਅਦ ਸਰਸੋਂ ਨਹੀਂ ਉਗਣੀ ਕਿਉਂਕਿ ਸਰਸੋਂ ਜਿਹੜੀ ਨਹੀਂ ਥੱਲੋਂ ਮੁੱਢ ਨਹੀਂ ਉਗਦੇ ਨੇਗੇ, ਸ਼ਟਾਲੇ ਦੇ ਮੁੱਢ ਜਿਹੜੇ ਨਾ ਥੱਲੋਂ ਉੱਗ ਜਾਂਦੇ ਨੇਗੇ ਦੁਬਾਰਾ। ਹਾਈਟ ਚੈੱਕ ਕਰੋ ਇਹਨਾਂ ਦੀ ਕਿਤਨੀ ਹੈਗੀ ਪੌਦਿਆਂ ਦੀ, ਮੇਰੇ ਨਾਲੋਂ ਵੀ ਜ਼ਿਆਦਾ ਪਿਆਰੇ ਬਹੁਤ ਆ ਮਾਸ਼ਾਅੱਲਾ। ਉਹ ਅੱਗੇ ਉੱਧਰ ਟੱਕ ਤੇ ਜਾਣਾ ਤਾਂ ਫਰੈਸ਼ ਵੈਜੀਟੇਬਲ ਮਤਲਬ ਕਿ ਤਾਜ਼ਾ ਸਬਜ਼ੀਆਂ ਆਪਾਂ ਦੇਖਣੇ ਨਾ ਦਿਲ ਖੁਸ਼ ਹੋ ਜਾਂਦਾ ਦੇਖ ਕੇ ਮਾਸ਼ਾਅੱਲਾ। ਚੈੱਕ ਕਰੋ ਪੂਰਾ ਗੁੱਛਾ ਗੋਂਗਲੂਆਂ ਦਾ ਖੜਾ ਹੈ, ਮਤਲਬ ਕਿ ਸ਼ਲਜਮਾਂ ਦਾ ਪੂਰਾ ਗੁੱਛਾ ਹੀ ਖੜਾ ਹੋਇਆ ਹੈਗਾ ਤੇ ਆ ਅਲੱਗ ਕਾਫੀ ਵੱਡੇ ਹੋਏ ਖੜੇ ਨੇ ਹੁਣ ਤਾਂ ਸ਼ਲਜਮ। ਇਨਸ਼ਾਅੱਲਾ ਤਾਲਾ ਸੁਬਾਹ ਵਿਜ਼ਿਟ ਕਰਨੇ ਆ, ਸੁਬਾਹ ਇਹਨਾਂ ਤੇ ਪਟਨੇ ਆ ਗਿਆ ਇੱਥੋਂ ਅੱਗੇ ਚਲੀਏ ਪਰਲੇ ਸਿਰੇ ਤੇ ਉੱਧਰੋਂ ਵੜਨੇ ਆ। ਠੀਕ ਹੀ ਕਹਿੰਦੇ ਨੇਗੇ ਇੱਕ ਬੰਦੇ ਕੋਈ ਇੰਨਾ ਕੰਮ ਨਹੀਂ ਹੁੰਦਾ, ਅਗਰ ਦੋ ਜਣੇ ਰਲ ਜਾਵਣ ਨਾ ਤੇ 11 ਬੰਦਿਆਂ ਜਿੰਨਾ ਕੰਮ ਕਰ ਲੈਂਦੇ ਨੇਗੇ, ਮਤਲਬ ਕਿ ਤੇਜ਼ੀ ਨਾਲ ਕੰਮ ਹੋ ਜਾਂਦਾ। ਇਸੇ ਤਰ੍ਹਾਂ ਸੀ ਮਿਸਾਲ ਹੈਗੀ ਜਿਵੇਂ ਮਾਮੂ ਜਾਣ ਅੱਗੇ ਆਉਂਦੇ ਸੀ ਸੁਬਾਹ ਹੀ ਪੱਠੇ ਵੱਢ ਲੈਂਦੇ ਸੀ, ਮੈਂ ਚੱਕ ਕੇ ਲੈ ਕੇ ਚਲਾ ਜਾਂਦਾ ਸੀ, ਕੰਮ ਖਤਮ। ਲੇਕਿਨ ਅੱਜ ਮੈਨੂੰ ਬੜਾ ਟਾਈਮ ਇੱਥੇ ਲੱਗਣਾ, ਅੱਧਾ ਘੰਟਾ ਤਕਰੀਬਨ ਇੱਥੇ ਲੱਗ ਜਾਣਾ ਵੱਢਣ ਤੇ, ਫਿਰ ਇੱਥੋਂ ਚੱਕ ਕਰ ਲੈ ਜਾਵਾਂ, ਮਤਲਬ ਕਿ ਘੰਟਾ ਮੈਨੂੰ ਲੱਗ ਜਾਣਾ ਹੈਗਾ ਪੱਕਾ ਹੀ। ਚਲੋ ਕੋਈ ਨਾ ਇੱਥੋਂ ਵੱਢਣੇ ਸ਼ੁਰੂ ਕਰੀਏ ਫਿਰ ਲੈ ਚੱਲਨੇ ਆ ਜੀ। ਇੱਥੇ ਪੱਠਾ ਵੱਢਣੇ ਮਸਰੂਫ ਸੀਗਾ, ਅਚਾਨਕ ਅੰਮੀ ਜਾਨ ਆਈ, ਮੈਂ ਤਾਂ ਪਹਿਲਾਂ ਡਰ ਗਿਆ, ਮੈਂ ਕਿਧਰੋਂ ਕੌਣ ਆ ਗਿਆ ਹੈਗਾ, ਮੇਰੇ ਪਿੱਛੇ ਕਿ ਨਿਆਣਾ ਸੀਗਾ, ਮੈਂ ਆਪੇ ਚੱਕ ਕੇ ਲੈ ਜਾਣੇ। ਅੰਮੀ ਜਾਨ ਕਹਿ ਰਹੀਆਂ ਨਹੀਂ ਮੈਂ ਆਈ ਆ ਗਈ ਕਿ ਇੱਥੋਂ ਨਾ ਸਾਗ ਤੋੜ ਕੇ ਲੈ ਚੱਲਣੀ ਆ, ਚੱਲ ਕੇ ਸਾਗ ਅੱਜ ਪਕਾਈਏ। ਬਾਕੀ ਤੇ ਸਾਰਾ ਨਿਸਰ ਗਿਆ, ਕੋਈ ਗੰਦਾ ਜਿਹੜੀ ਨਾ ਵਿੱਚ ਖੜੀ ਗਈ, ਮੈਂ ਕਿਹਾ ਤੋੜ ਕੇ ਲੈ ਜਾਣੀ। ਐਸਾ 3-4 ਦੇ ਹੋ ਗਏ ਮੈਨੂੰ ਕਿ ਜਿਹੜਾ ਨਾ ਕਹਿਣ ਲੱਗੀ ਕਿ ਮੰਮੀ ਸਾਗ ਤੋੜ ਕੇ ਲੈ ਪਕਾਈਏ, ਕਿਉਂਕਿ ਪੱਠੇ ਆਪਣੇ ਮੁੱਕਣ ਲੱਗੇ ਨੇ। ਹਾਂ ਕਿਉਂਕਿ ਪਰਲੀ ਸਾਈਡ ਉਹਨਾਂ ਭਾਈ ਹੋਰਾਂ ਨੇ ਵੇਚ ਦਿੱਤੀ ਹੈਗੀ ਅੱਜ ਬਸ। ਪਰਲੀ ਸਾਈਡ ਵੇਚਤੀ ਆ ਇਹ ਆਪਣੀ ਇਧਰੋਂ ਸੇ ਦੇ ਇੱਥੋਂ ਕਿਧਰੋਂ, ਮੈਂ ਤਾਂ ਕਹਾਂ ਸ਼ੁਕਰ ਕਰੋ ਨਹੀਂ ਵੱਡੇ। ਅੱਛਾ ਮੈਨੂੰ ਲੱਗ ਗਈ ਸਮਝ। ਇਹ ਜਗ੍ਹਾ ਖਾਇਆ ਹੀ ਸਾਈਡ ਲੈ ਲਿਆ। ਹਾਂ ਇੱਕ ਮਿੰਟ ਮੈਨੂੰ ਲੱਗ ਗਈ ਸਮਝ। ਇਹ ਆਪਣਾ ਇੱਦਾਂ ਤੱਕ ਹੈਗਾ ਟੱਕ ਐਵੇਂ ਨਾ, ਇਹ ਜਿਹੜਾ ਇਧਰੋਂ ਛੱਡਿਆ ਹੋਇਆ ਪਰਲਾ ਹੋਰ ਕਿਸੇ ਦਾ, ਇੱਥੋਂ ਆਪਣਾ ਸਿੱਧਾ ਇੱਧਰ ਨੂੰ ਹੈਗਾ। ਉਹ ਆਹ ਫੁੱਲ ਦੇਖੋ ਆਪਣੇ ਵਾਲੇ ਹਿੱਸੇ 'ਚ ਕਿੰਨੇ ਆਏ ਹੋਏ ਇਹ ਵੱਡੇ ਜਿਹੜੇ ਆਪਾਂ ਨੂੰ ਬੜਾ ਫਾਇਦੇ 'ਚ ਹੈਗਾ। ਇਹ ਤਕਰੀਬਨ ਇੱਕ ਪੰਡ ਬਣਨੀ ਹੈ ਜਿਹੜਾ ਉਹ ਤਾਂ ਨਿਸਰੇ ਹੋਏ ਨੇਗੇ, ਇਹਨਾਂ ਨੇ ਅੱਧੇ ਵੱਢ ਲੈਣੇ ਅੱਧੇ ਖੜੇ ਰਹਿੰਦੇ ਨੇ। ਅੰਮੀ ਜਾਨ ਜੀ ਸਾਗ ਤੋੜ ਰਹੀਆਂ ਨਹੀਂ ਇਹਦੇ 'ਚੋਂ, ਜਿਹੜੀ ਛੋਟੀ ਗੰਢੜਾਂ ਨੇ ਨਾ ਉਹੀ ਤੋੜੋ ਆਇਆ ਹੋ ਜੀ ਲਵੀਆਂ ਨੇ ਜਲਦੀ ਜਿਹੜਾ ਨਾ ਹਾਂ ਗਲ ਜਾਣਗੀਆਂ। ਹੈਲੋ ਮੈਂ ਕੀ ਕਰ ਰਿਹਾ, ਅੰਮੀ ਜਾਨ ਨੂੰ ਤੋੜਨ ਦੀ ਸਾਗ ਹੋਏ ਹੋਈ ਸੀ। ਅੱਜ ਗਿੱਲੇ ਨਹੀਂ ਸੀਗੇ ਕੱਪੜੇ ਕਹਿ ਰਹੇ ਆਂਗੇ, ਪੱਠੇ ਗਿੱਲੇ ਨਹੀਂ ਸੀਗੇ। ਦੇਖੋ ਕਿਵੇਂ ਲੇਟ ਗਏ ਨੇ ਸਾਰੇ ਵਿੱਚ ਚੱਲਣ ਦੀ ਵਜ੍ਹਾ ਤੋਂ। ਐਸੇ ਵਜ੍ਹਾ ਤੋਂ ਫਸਲਾਂ 'ਚ ਕੋਈ ਸਾਗ ਨਹੀਂ ਤੋੜਨ ਦਿੰਦਾ। ਅੰਮੀ ਜਾਨ ਆਪਣੀ ਹੱਦ ਲੈ ਆ ਜਾਓ, ਉਹਨਾਂ ਵਾਲੀ ਸਾਈਡ 'ਤੇ ਚਲੇ ਜਾਏ, ਐਵੇਂ ਉਹ ਗੱਲ ਪਾਵਣਗੇ ਨਹੀਂ ਇੱਥੇ ਠੀਕ ਹੈ, ਇੱਥੇ ਫਿਰਤੀਆਂ ਨਹੀਂ ਆਪਣੀ ਸਿਹਤ ਹੈਗੀ। ਇੱਧਰ ਨੂੰ ਅੱਗੇ ਨਾ ਜਾਇਆ ਜੇ, ਉਹ ਲੜਨਗੇ ਐਵੇਂ, ਫਿਰ ਉਹਨਾਂ ਦੇ ਪੱਠੇ ਉਤੋਂ ਮਦੀ ਗਏ ਤਾਂ ਆਪਣੇ ਨਾਲ ਤਾਂ ਕੋਈ ਨਹੀਂ, ਆਪਾਂ ਆਪ ਵੱਢ ਲੈਣੇ ਨੇ। ਆ ਦੇਖੋ ਨਾ ਕਿ ਲੇਟ ਗਏ ਨੇ ਸਾਰੇ। ਆਪਣੇ ਪੱਠੇ ਜੀ ਆ ਸਾਰੇ ਵੱਡੇ ਪਏ ਨੇਗੇ ਤੇ ਉਦੋਂ ਸਾਗ ਵੀ ਇੱਧਰ ਟੁੱਟਿਆ ਪਿਆ ਹੈਗਾ। ਅੰਮੀ ਜਾਨ ਇਹਦੇ ਵਾਸਤੇ ਨਾ ਕੱਪੜਾ ਲਵਣ ਗਈਆਂ ਸੀ, ਜੇ ਕੱਪੜੇ ਦੇ ਵਿੱਚ ਪਾ ਕੇ ਲੈ ਜਾਣਾ ਇੱਥੋਂ, ਫਿਰ ਜਾ ਕੇ ਨੂੰ ਪਕਾਉਣਗੇ। ਚੱਕ ਲੈਂਦੀਆਂ ਨੇ ਕੱਪੜਾ ਲਿਆਈ ਖੜੀਆਂ ਨਹੀਂ ਆ, ਤੇ ਫਿਰ ਨਾ ਮੈਂ ਇਹਦੇ ਪੱਠੇ ਪਾ ਕੇ ਲੈ ਚੱਲਾਂਗਾ। ਪੱਲੀ ਥੱਲੇ ਪਏ ਨਾ, ਜਲਦੀ ਅੰਮੀ ਜਾਨ ਕੱਪੜੇ ਪਾਓ ਫਿਰ ਮੈਂ ਚੱਕਾਂ ਪੱਲੀ। ਹਾਂਜੀ ਐਡੀ ਵੱਡੀ ਪੰਡ ਬਣੀ, ਅੰਮੀ ਜਾਨ ਕਹਿ ਰਹੇ ਨੇ ਕੁਤਰਾ ਹੀ ਬਣਾਉਣਾ। ਮੈਂ ਕਿਹਾ ਚਲੋ ਕੋਈ ਨਹੀਂ ਆਪੇ ਬਣਾ ਲੈਣੇ, ਥੋੜਾ ਟਾਈਮ ਹੋਰ ਲੱਗ ਜਾਵੇਗਾ। ਇਹ ਸਿੱਟ ਜਾਂਦੇ ਪਹਿਲੇ ਉਹਦੇ ਟੋਕੇ ਤੇ ਉੱਥੋਂ ਪਰ ਸੁੱਕੀ ਮਕਈ ਚੱਕ ਕੇ ਕੁਤਰ ਲਵਾਂ, ਕੁਤਰਾ ਬਣ ਜਾਵੇਗਾ। ਇਹਦਾ ਕਾਫੀ ਸਾਰਾ ਕੁਤਰਾ ਬਣ ਜਾਣਾ ਕੱਲ ਇਸ ਟਾਈਮ ਤੇ ਨਹੀਂ ਫਿਰ ਮੁੱਕਦਾ।
चलो जी हम फिर चली चल के पट्ठे कुतरने आइए। अम्मी जान पिछे आ रही नहीं जी। तो इत्थे पहुंच गया भाई साहब। पट्ठे जो उत्थे सुटी अम्मी जान नाले लै मैं डोगी ने दस दिता। अम्मी जान लै आने सुक्की मकई खुलिया पे दरवाजा वैसे। हाँ देखो मुर्गी जी ने अपने चूजिया दाने चुगाती फिरदी हैगी। चुप करो आ लै आना रुक जाओ 2 मिनट। कुतरा बना के लिया कुतरा बना के लिया चुप कर। ए जी सुक्की मकई की पंड बन रही है इथों तो चक के। तकरीबन सुकून ना महीना तो इस मकई ना गुजर जाना है क्योंकि डेली इतनी कुतरी करनी है। इसलिए बन के फिर चल कुतरा बनाइए। बाकी वो अंकल और भी आए खड़े ने गे वो गए हुए थे सुक्की मकई लवन के लैके आने आए ने गे। उदों मैनू नहीं पता सी मतलब कि अगे अंकल खोल के जाते सी। मैं सोचा दरवाजा भी दिता पे है। फिर असल तुम दिखाना आ गया जी ना उनकी पतरी टुटी पी हैगी। वो जो रबड़ जो है पट्टी वो कह रहे टुट गई हुई हैगी। तो पट्ठे नहीं कुतरीने नवी जो चढ़वावणगे ना उदों ही कुतरीने ने। चलो फिर घर लै चली एवं खवा दी उन्हें। हाँ जिदे नाल टोका चलता ना पट्टी जी टुकी गई हुई हैगी। कहते भनाउण मेरा मतलब खतरा ही है। अगर वैसे नाल अड़ी होनी थोड़ी बहुत टुट गई तो मतलब कि वज भी सकती इधर मूँह उत्ते वज जाए जिमें भी है। चलो चक के मैं ले अम्मी जान उसी चक लिया। बाकी वो छेल भी अम्मी जान चक के लिया रही नहीं है। ए फिर खोल के एवं जानवर जो खिलाई बहुत बेचारे मसे हुए खड़े ने। चलो जी चक के लै चलिए। आगे आगे रुक जाओ शीदा मीदा चीदा नाम इन्हों ने कुछ ऐसे होने चाहिए। सारिया इको जेडियां नहीं चलाक। शावा जी शावा लग जाओ बब्बर शेरो। कितने रुकते हैं हम खावन तो ओए होए होए वड्डे जानवर नहीं पता वो भी उधर खा रहे। चलो पंड अबू जान शाम तक इन्होंने खवा लवांगे रज जाना इन्होंने। ते घर ना कपड़े वगैरह वाश हो रहे ने ते आयशा जी हैगी रोटी सालनी ये पका रही हैगी कोल। अज आलू ही कल पकन लगे ने आलू सालन पकान लगे ने। उदों सच सरप्राइज अज के दिन के अंदर रिवील करना सीगा लेकिन यार सरप्राइज डिले हो गया। कल के दिन तक हैगा इंशाअल्लाह। कल तुहानूं दसांगे की सरप्राइज है यार। तकरीबन 6-7 दिन हो गए ने सरप्राइज मैं लाया हैगा। तुहानूं सुबह पता चल जाएगा की सरप्राइज है। तो होने वाली सी इस वजह तो ना टाइम जानवर ने इतने अंदर बनता है। तो उधरों मैं भी और फिर ना निकलन लगे है यार जाके ना मैं कपड़े ले आने ने सिलाई कर दिते हुए थे। और जिथे जाके मस्जिद की वीडियो बनाई सी मस्जिद के नाल सामने इधर भी है उन्होंने कपड़े सिलाई वास्ते दिते उन्हें चल के ले आने आगे तुहानूं दिखाने आगे। उम्मीद है कि लैके आ गया होगा। और एक सूट मेरा सीखिया सी 2 सूट वैसे दिते थे तो उनके काज वगैरह करावन मतलब शहर उन्हें भेजे हुए सी कल ला दा ही तो अज तो आ ही गया होगा। हुण तक जाके ले आना। हाँ जी उधर जी दुकान ही बंद है। करूँ साध लेंगे हम आ गा रहे उन्होंने। टेलर साहब कह रहे हैं कि कोई नहीं कपड़े जो ना उधर ले आते शहर ही पहनना हम सुबह आ जा सन। चलो ठीक हो गया मेहरबानी यार चलने हम फिर वापस जाना। हाँ जी तो भाई साहब जी शाम हो गई हुई हैगी। उधर ना चावल पक्के ने चावल वगैरह खाते ने हुणे खा के बैठे हैं तो दुकान गल्लां बातां करते। बाहर भी रात हो गई हुई है सर्दी बहुत ज़्यादा हैगी। तो जिस तरह के दोपहर टाइम तुहानूं दस्सिया हैगा कि सरप्राइज सुबह तुहानूं इंशाअल्लाह ताला मिल जाएगा। बड़ा बड़ा सरप्राइज हैगा सुबह इंशाअल्लाह ताला पता चलेगा। तो व्लॉग जिन्ना ही हैगा मैनेज करो इंशाअल्लाह ताला। कल तो फिर जो रूटीन इस तरह हो जानी कि डेली जो 2 व्लॉग भी बनने ठीक है। अपने वाला जो व्लॉग है तो खत्म करने तुहानूं अच्छा लगे लाजमी अपने चैनल सब्सक्राइब कर लेना वीडियो लाइक कर लेना हो सके तो दोस्तों रिश्तेदार शेयर भी कर लेना। थैंक्स फॉर वाचिंग एंड अल्लाह हाफिज़।